15 Punjab youths forced into Ukraine war since June. Relatives say police going soft on travel agents. Deep Kumar of Guraya in Jalandhar, whose brother Mandeep is stuck in Ukraine, claimed at least 5 of the fresh recruits had died while 3 were missing. The youths have been making fanatic calls to the Indian embassy in Russia, but there has been little response. कोई fraud ਦੇ isolated cases नहीं ने, coordinated racket that Indian authorities have failed to acknowledge or tackle. ਰਸ਼ੀਆ ਦੇ ਵਾਰ ਜ਼ੋਨ ਦੇ ਵਿੱਚ ਕਿਵੇਂ ਇੰਡੀਅਨ ਇੰਟੈਲੀਜੈਂਸ ਦੀ ਮਰਜ਼ੀ ਤੋਂ ਬਿਨਾਂ ਕੋਈ ਜਾ ਰਹੇ ਨੇ, ਇਹ ਫੈਸਿਲਿਟੇਟ ਕਰ ਰਹੇ ਨੇ। ਉਧਰ ਉਹਨਾਂ ਨੂੰ ਨਾਲ ਡੀਲ ਕੀਤੀ ਹੋਣੀ ਹੈ ਕਿ ਵੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ, ਔਰ ਇਧਰੋਂ ਪੰਜਾਬ ਦੀ ਨੌਜਵਾਨੀ ਦੀ ਤਬਾਹੀ ਹੋਰ ਕਿਤੇ ਨਹੀਂ। ਹੜ੍ਹਾਂ ਨਾਲ ਪਹਿਲਾਂ ਮਾਰੋ, ਭੁੱਖੇ ਮਾਰੋ, ਮਾਈਗ੍ਰੇਸ਼ਨ ਉਹਨਾਂ ਦੀ ਕਰੋ, ਤੇ ਜਿਹੜਾ ਰਹਿ ਗਿਆ ਕੰਮ ਹੈ ਉਹ ਹੁਣ ਰਸ਼ੀਅਨ ਫੌਜ ਦੇ ਵਿੱਚ ਭੇਜ ਕੇ ਜਿਹੜਾ ਉੱਥੇ ਤੁਸੀਂ ਬਰਵਾਨ ਦੀ ਲਾਈਨ ਰੱਖੋ। ਇਸ ਸਾਰੇ ਦੇ ਨਾਲ ਇੱਕ ਨਵਾਂ ਤਰੀਕਾ ਜਿਹੜਾ ਸਿੱਖ ਨਸਲਕੁਸ਼ੀ ਦਾ ਇਹਨਾਂ ਨੇ ਲੱਭ ਲਿਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਸਵਾਗਤ ਹੈ। ਸਟੂਡੀਓਜ਼ ਗੱਲਬਾਤ ਕਰਨ ਜਾ ਰਹੇ ਹਾਂ ਐਨਵਲ ਸੈਕਸ਼ਨ 'ਚ। ਕੇ ਮੀਡੀਆ ਰਿਪੋਰਟਾਂ ਅਨੁਸਾਰ ਏਜੰਟਾਂ ਰਾਹੀਂ ਦਰਜਨਾਂ ਪੰਜਾਬੀ ਨੌਜਵਾਨ ਰੂਸ ਦੀ ਫੌਜ ਵਿੱਚ ਭਰਤੀ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਯੂਕਰੇਨ ਦੇ ਖਿਲਾਫ ਵਰਤਿਆ ਜਾ ਰਿਹਾ। ਔਰ ਕੀ ਇਹ ਸਭ ਭਾਰਤ ਸਰਕਾਰ ਦੀ ਕਿਸੇ ਖੁਫੀਆ ਸਾਜ਼ਿਸ਼ ਤਹਿਤ ਰੂਸ ਨਾਲ ਕੀਤੇ ਗਏ ਸਮਝੌਤੇ ਦੀ ਵਜ੍ਹਾ ਕਰਕੇ ਤਾਂ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਲਗਭਗ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ 7-8 ਮਹੀਨੇ ਪਹਿਲਾਂ ਇਹ ਇਸ਼ੂ ਪਹਿਲਾਂ ਆਂਧਰਾ ਪ੍ਰਦੇਸ਼ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਇੰਡੀਅਨ ਪਾਰਲੀਮੈਂਟ ਚੁੱਕਿਆ ਸੀ। ਉਹਨੇ ਆਪਣੇ ਹਲਕੇ ਦੇ ਕੁਝ ਮੁਸਲਮਾਨ ਨੌਜਵਾਨਾਂ ਦਾ ਹਵਾਲਾ ਦਿੱਤਾ ਸੀ ਕਿ ਵੀ ਉਹ ਜਿਹੜੇ ਨੇ ਉਹ ਮਾਰੇ ਗਏ ਨੇ ਰੂਸ ਦੇ ਵਿੱਚ। ਜ਼ਬਰਦਸਤੀ ਉਹਨਾਂ ਨੂੰ ਜਿਹੜਾ ਹੈ ਉਹ ਨੌਕਰੀ ਦਾ ਝਾਂਸਾ ਦੇ ਕੇ ਫੌਜ ਦੇ ਵਿੱਚ ਧੱਕ ਦਿੱਤਾ ਜਾਂਦਾ ਹੈ, ਔਰ ਔਡ ਕੰਮ ਉਹਨਾਂ ਤੋਂ ਕਰਵਾਉਣ ਦੇ ਨਾਂ ਥੱਲੇ ਯੂਕਰੇਨ ਦੇ ਵਿੱਚ ਉਹ ਮਾਰੇ ਗਏ ਨੇ। ਔਰ ਜਦੋਂ ਇਹ ਇਸ਼ੂ ਸਾਹਮਣੇ ਆਇਆ ਤਾਂ ਜ਼ਾਹਰ ਹੈ ਪੰਜਾਬ ਦਾ ਡਾਟਾ ਵੀ ਸਾਹਮਣੇ ਆਇਆ ਕਿ ਅੰਮ੍ਰਿਤਸਰ ਤੋਂ ਔਰ ਫਲਾਣੀ ਥਾਂ ਤੋਂ 4 ਸਿੱਖ ਨੌਜਵਾਨ ਵੀ ਜਿਹੜੇ ਨੇ ਮਾਰੇ ਜਾ ਚੁੱਕੇ ਨੇ। ਔਰ ਇਹ ਆਇਆ ਜੀ ਕਿ ਉਹਨਾਂ ਨੂੰ ਜਿਹੜਾ ਉਹ ਏਜੰਟਾਂ ਨੇ ਇਹ ਪਹੁੰਚਾਇਆ ਉੱਥੇ ਕਿ ਜੀ ਤੁਹਾਨੂੰ ਜੌਬ ਦੇਵਾਂਗੇ, ਔਰ ਉਹਨਾਂ ਨੂੰ ਫਿਰ ਜਿਹੜਾ ਲਿਓਰ ਕਰਕੇ ਫੌਜ ਦੇ ਵਿੱਚ ਕਰਾਇਆ। ਔਰ ਇੰਡੀਆ ਦੀ ਫੋਰਨ ਮਿਨਿਸਟਰੀ ਨੇ ਇਸ ਦੇ ਉੱਤੇ, ਔਰ ਫਿਰ ਬਾਅਦ 'ਚ ਆਇਆ ਕਿ ਜੀ ਤਾਂ 70-80 ਦੇ ਕਰੀਬ, ਇਹ 7-8 ਮਹੀਨੇ ਪਹਿਲਾਂ ਦੀ ਗੱਲ ਹੈ, ਕਿ ਨੌਜਵਾਨ ਨੇ ਜਿਨ੍ਹਾਂ 'ਚ ਬਹੁਤੇ ਪੰਜਾਬ ਹਰਿਆਣੇ ਨਾਲ ਸੰਬੰਧਿਤ ਨੇ, ਜਿਨ੍ਹਾਂ ਨੂੰ ਜ਼ਬਰਦਸਤੀ ਜਿਹੜਾ ਰਸ਼ੀਅਨ ਆਰਮੀ ਦੇ ਵਿੱਚ, ਔਰ ਉਹਨਾਂ 'ਚੋਂ ਮੌਤਾਂ ਦਾ ਜ਼ਿਕਰ ਵੀ ਹੋਇਆ। ਔਰ ਉਸ ਪੀਰੀਅਡ 'ਚ ਹੋਇਆ ਕਿ ਜੀ ਮੋਦੀ ਨੇ ਜਦੋਂ ਉਸ ਤੋਂ ਬਾਅਦ ਮੋਦੀ ਗਿਆ ਰੂਸ, ਉਹਨੇ ਇਸ਼ੂ ਵੀ ਚੁੱਕਿਆ। ਉਹਨਾਂ ਨੇ ਕਿਹਾ ਜੀ ਅਸੀਂ ਇਹਨਾਂ ਨੂੰ ਰਿਲੀਜ਼ ਕਰ ਦਿਆਂਗੇ, ਔਰ ਅੱਗੇ ਤੋਂ ਅਸੀਂ ਬਿਲਕੁਲ ਨਹੀਂ ਕਰਾਂਗੇ, ਔਰ ਹੁਣ ਨਹੀਂ ਕਰਾਂਗੇ ਇਹ ਵੋ। ਹੁਣ ਜਿਹੜੀਆਂ ਅੱਜ 4-5 ਖਬਰਾਂ ਜਿਹੜੇ 4-5 ਡਿਫਰੈਂਟ ਮੀਡੀਆ 'ਚ ਡਿਫਰੈਂਟ ਹੈਡਲਾਈਨਸ, ਪਰ ਉਹਦਾ ਜਸਟ ਇੱਕੋ ਹੀ ਹੈ। ਜੇ ਹੁਣ ਉਹਨਾਂ ਦੀ ਤੁਸੀਂ ਆਪਣੀ ਪ੍ਰੈਸ ਨਿਊਜ਼ ਦੇਖੋ, 15 ਪੰਜਾਬ youths forced into Ukraine war since June. Relatives say police going soft on travel agents. ਜੂਨ ਦਾ ਮਤਲਬ ਇਹ ਵੀ ਇਹਨਾਂ 3 ਮਹੀਨਿਆਂ 'ਚ 15 ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹਨਾਂ ਨੂੰ ਜ਼ਬਰਦਸਤੀ ਜਿਹੜਾ ਰੂਸੀ ਫੌਜ 'ਚ ਲਿਜਾ ਕੇ ਯੂਕਰੇਨ ਦੇ ਖਿਲਾਫ ਉਹਨਾਂ ਨੂੰ ਖੜਾ ਕੀਤਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਰਸ਼ੀਆ ਯੂਕਰੇਨ ਵਾਰ 'ਚ ਉਹਨਾਂ ਨੂੰ ਪੁਸ਼ ਕੀਤਾ ਗਿਆ। ਉਹਨਾਂ ਦੀਆਂ ਫੈਮਿਲੀਜ਼ ਜਿਹੜੀਆਂ ਨੇ ਉਹਨਾਂ ਨੇ ਜਿਹੜੀ ਹੈ ਉਹ ਗੁਹਾਰ ਲਾਈ ਹੈ ਸਰਕਾਰ ਦੇ ਅੱਗੇ ਕਿ ਉਹਨਾਂ ਨੂੰ ਡੈਥ ਜ਼ੋਨ 'ਚ ਉਹਨਾਂ ਦੇ ਬੱਚਿਆਂ ਨੂੰ ਧੱਕਿਆ ਗਿਆ। ਔਰ ਇਹ ਜਿਹੜਾ ਪੀਰੀਅਡ ਜੌਬ ਦੇ ਬਹਾਨੇ ਉਹਨਾਂ ਨੂੰ ਭੇਜਿਆ ਗਿਆ, ਪਰ ਉੱਥੇ ਫੌਜ ਦੇ ਵਿੱਚ ਭਰਤੀ ਕੀਤਾ ਗਿਆ। 2 ਉਹਨਾਂ 'ਚੋਂ ਫਤਿਆਬਾਦ ਹਰਿਆਣੇ ਦੇ ਨੇ ਜਿਹੜੇ ਯੂਕਰੇਨ 'ਚ ਫਸੇ ਹੋਏ ਨੇ। ਉਹਨਾਂ ਨੇ ਇੱਕ ਡਿਸਟ੍ਰੈਸ ਵੀਡੀਓ ਵੀ ਜਾਰੀ ਕੀਤੀ ਹੈ, ਔਰ ਉਹਨਾਂ ਨੇ ਕਿਹਾ ਵੀ ਸਾਨੂੰ ਫੋਰਸੀਬਲੀ ਫੌਜ ਦੇ ਵਿੱਚ ਲਿਆਂਦਾ ਗਿਆ। ਔਰ ਇਹਦੇ ਬਾਵਜੂਦ ਹੋ ਰਿਹਾ ਕਿ ਰਿਪੀਟਡਲੀ ਇੰਡੀਆ ਕਹਿ ਰਿਹਾ ਕਿ ਜੀ ਅਸੀਂ ਮਾਸਕੋ ਨੂੰ ਰਿਕੁਐਸਟ ਕੀਤੀ ਹੈ ਕਿ ਭਾਰਤੀ ਸ਼ਹਿਰੀਆਂ ਨੂੰ ਮਤ ਜਿਹੜਾ ਉਹ ਭਰਤੀ ਕਰੋ ਫੌਜ ਦੇ ਵਿੱਚ। ਔਰ ਫਿਰ ਜਿਹੜੇ ਡਿਫਰੈਂਟ ਈਵਨ ਪ੍ਰਗਟ ਸਿੰਘ ਕਾਂਗਰਸ MLA ਨੇ ਪੂਰੇ ਵੇਰਵੇ ਦਿੱਤੇ ਨੇ ਕਿ ਅੱਡ-ਅੱਡ ਪੰਜਾਬ ਦੇ ਹਿੱਸਿਆਂ 'ਚੋਂ ਕਿੱਥੇ ਕਿੱਥੇ ਨੇ। ਜਗਦੀਪ ਕੁਮਾਰ ਆਫ ਗੁਰਾਇਆ ਇਨ ਜਲੰਧਰ, whose brother Mandeep is stuck in Ukraine, claimed at least 5 of the fresh recruits had died while 3 were missing. ਕਿ ਜਿਹੜੇ ਨਵੇਂ ਭਰਤੀ ਕਰਕੇ ਪੰਜਾਬੀ ਮੁੰਡੇ ਲਗਾਏ 5 ਉਹਨਾਂ 'ਚੋਂ ਮਰ ਗਏ ਨੇ, 3 ਜਿਹੜੇ ਨੇ ਉਹ ਗਾਇਬ ਨੇ।
The youths have been making fanatic calls to the Indian embassy in Russia, but there has been little response. ਕਿ ਉਹ ਜਿਹੜੇ ਫਸੇ ਹੋਏ ਨੇ ਉਹ ਇੰਡੀਅਨ ਐਮਬੈਸੀਆਂ ਨੂੰ ਕਾਲ ਕਰਦੇ ਨੇ ਪਰ ਉਹਨਾਂ ਵੱਲੋਂ ਕੋਈ ਹੁੰਗਾਰਾ ਨਹੀਂ ਮਿਲਦਾ। ਫਿਰ ਗੁਰਮੇਲ ਸਿੰਘ ਆਫ ਮਲੇਰਕੋਟਲਾ, whose son is among those missing, and Amritsar based Parminder Kaur, whose husband Jagdeep Singh died in the conflict, said the compensation or pension to the families of those killed or missing was allegedly being siphoned off by travel agent। ਮਰ ਤਾਂ ਗਏ ਹੀ ਪਰ ਜਿਹੜੇ ਉਹਨਾਂ ਨੂੰ ਕੋਈ ਉਹਦੀ ਕੰਪਨਸੇਸ਼ਨ ਸੀ ਉਹ ਵੀ ਜਿਹੜੇ ਟਰੈਵਲ ਏਜੰਟ ਨੇ ਉਹੀ ਖਾ ਰਹੇ ਨੇ। ਔਰ ਪ੍ਰਗਟ ਸਿੰਘ ਨੇ ਕਿਹਾ ਕਿ ਬਈ ਸੈਡੈਸਟ ਪਾਰਟ ਇਜ਼ ਦਾ ਪੰਜਾਬ ਪੁਲਿਸ ਇਨਐਬਿਲਿਟੀ ਟੂ ਟਰੈਕ ਡਾਊਨ ਥੀਸ ਪੀਪਲ, ਕਿ ਜਿਹੜੇ ਇਸ ਕਿਸਮ ਦਾ ਫਰਾਡ ਕਰਕੇ ਭੇਜਦੇ ਨੇ ਫਿਰ ਵਸਾਉਂਦੇ ਨੇ ਉਹਨਾਂ ਦੇ ਉੱਤੇ ਪੁਲਿਸ ਜਿਹੜੀ ਹੈ ਉਹ ਕੋਈ ਕਾਰਵਾਈ ਨਹੀਂ ਕਰਦੀ। ਉਹਨਾਂ ਨੇ ਕਿਹਾ ਇਹ ਕੋਈ ਫਰਾਡ ਦੇ ਆਈਸੋਲੇਟਡ ਕੇਸਿਸ ਨਹੀਂ ਨੇ, ਕੋਆਰਡੀਨੇਟਡ ਰੈਕਟ that Indian authorities have failed to acknowledge or tackle। ਹੁਣ ਇਹ ਨਹੀਂ ਹੈ ਵੀ ਇੰਡੀਅਨ ਨੂੰ ਪਤਾ ਨਹੀਂ ਹੈ ਕਿ ਬਈ ਉਹ ਫੋਨ ਕਾਲਾਂ ਤੇ ਤੁਹਾਡੇ WhatsApp ਮੈਸੇजेस ਤੋਂ ਤਾਂ ਘਰਾਂ 'ਚ ਜਾ ਕੇ ਛਾਪੇ ਮਾਰਦੇ ਨੇ, ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਵੀ ਕੀ ਹੋ ਰਿਹਾ। ਔਰ ਮੈਨੂੰ ਇਹ ਲੱਗਦਾ ਔਰ ਇਸੇ ਤਰ੍ਹਾਂ ਇੰਡੀਅਨ ਫੋਰਨ ਮਿਨਿਸਟਰੀ ਨੇ ਜਦੋਂ ਹੁਣ ਕੋਈ ਰੌਲਾ ਪੈਂਦਾ ਫਿਰ ਉਹਨਾਂ ਨੇ ਕਿਹਾ ਜੀ ਰਿਲੀਜ਼ ਇੰਡੀਅਨਸ ਫਰੋਮ ਰਸ਼ੀਅਨ ਆਰਮੀ, ਸਟਾਪ ਪ੍ਰੈਕਟਿਸ ਆਫ ਰਿਕਰੂਟਿੰਗ ਇੰਡੀਅਨਸ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਟੈਲਸ ਮਾਸਕੋ। ਹੁਣ ਜਦੋਂ ਪੰਜਾਬ 'ਚ ਰੌਲਾ ਪੈ ਗਿਆ ਵੀ ਆਹ ਮੁੰਡੇ ਨੇ ਆਹ ਜਿਹੜੇ ਨੇ, ਹੁਣ ਉਹਨਾਂ ਦੀ ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਹੈ ਉਹਨਾਂ ਨੇ ਕਿਹਾ ਜੀ ਅਸੀਂ ਵਾਰਨ ਕੀਤਾ ਰਸ਼ੀਅਨ ਅਥਾਰਟੀਜ਼ ਨੂੰ ਕਿ ਬਈ ਇਹਨਾਂ ਨੂੰ ਮਤ ਜਿਹੜਾ ਉਹ ਜੰਗ ਦੇ ਮੈਦਾਨ 'ਚ ਭੇਜੋ, ਉਹਨਾਂ ਨੂੰ ਰਿਲੀਜ਼ ਕੀਤਾ ਜਾਏ। ਅਸੀਂ ਰਿਪੋਰਟ ਦੇਖੀਆਂ ਨੇ ਕਿ ਇੰਡੀਅਨ ਨੈਸ਼ਨਲਸ ਰਿਕਰੂਟ ਹੋ ਰਹੇ ਨੇ ਰਸ਼ੀਅਨ ਆਰਮੀ 'ਚ ਔਰ ਅਸੀਂ ਬਹੁਤ ਮੌਕਿਆਂ 'ਤੇ ਕਹਿ ਚੁੱਕੇ ਹਾਂ ਕਿ ਵੀ ਰਸ਼ੀਆ ਐਵੇਂ ਨਾ ਕਰੇ। ਵੀ ਵਨਸ ਅਗੇਨ ਸਟਰੋਂਗਲੀ ਅਰਜ ਆਲ ਇੰਡੀਅਨ ਨੈਸ਼ਨਲ ਟੂ ਸਟੇ ਅਵੇ ਫਰੋਮ ਐਨੀ ਆਫਿਸ ਟੂ ਜੁਆਇਨ ਰਸ਼ੀਅਨ ਆਰਮੀ। ਪਰ ਮੈਨੂੰ ਇਹ ਲੱਗਦਾ ਹੈ ਸਟਕ ਔਨ ਦਾ ਬੈਟਲ ਫੀਲਡ ਫਿਰ ਇਹ ਹੈ ਕਿ ਵੀ ਫਰੌਟ ਵਿਦ ਡੇਂਜਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਟੈਲ ਸਿਟੀਜ਼ਨ ਨਾਟ ਟੂ ਜੁਆਇਨ ਰਸ਼ੀਅਨ ਆਰਮੀ, ਉਹਦੇ 'ਚ ਵੀ ਸਿੱਖ ਚਿਹਰੇ ਨੇ। ਹੁਣ ਮੈਨੂੰ ਇਹ ਲੱਗਦਾ ਹੈ ਵੀ ਜਿਸ ਤਰ੍ਹਾਂ ਨਾਰਥ ਕੋਰੀਆ ਨੇ ਤਾਂ ਪ੍ਰੋਪਰ ਡੀਲ ਸਾਈਨ ਕੀਤੀ ਹੋਈ ਹੈ, ਨਾਰਥ ਕੋਰੀਆ ਦੇ ਸੋਲਜਰ ਜਿਹੜੇ ਨੇ ਜਾ ਕੇ ਉੱਥੇ ਲੜ ਰਹੇ ਨੇ। ਇੰਡੀਆ ਨੇ ਇੱਕ ਬਹਾਨਾ ਲੱਭਾ, ਉਹਦੇ 'ਚ ਇੱਕ ਤੀਰ ਨਾਲ ਦੋ ਸ਼ਿਕਾਰ। ਇੱਕ ਪਾਸੇ ਤਾਂ ਰਸ਼ੀਆ ਨੂੰ ਖੁਸ਼ ਰੱਖਿਆ ਹੋਇਆ ਕਿਉਂਕਿ ਰਸ਼ੀਆ ਨੂੰ ਵੀ ਮਰਨ ਲਈ ਜਿਹੜਾ ਰਾ ਮਟੀਰੀਅਲ ਚਾਹੀਦਾ। ਇੱਧਰੋਂ ਜਿਹੜਾ ਏਜੰਟ ਨੈਟਵਰਕ ਹੈ, ਹਾਲਾਂਕਿ ਏਜੰਟ ਨੈਟਵਰਕ ਕਿਸੇ ਨੂੰ ਦੁਬਈ ਭੇਜਦੇ ਦੇ ਬਹਾਨੇ ਕਿਤੇ ਹੋਰ ਭੇਜਦੇ ਸਮਝ ਆ ਸਕਦਾ ਹੈ। ਰਸ਼ੀਆ ਦੇ ਵਾਰ ਜ਼ੋਨ ਦੇ ਵਿੱਚ ਕਿਵੇਂ ਇੰਡੀਅਨ ਇੰਟੈਲੀਜੈਂਸ ਦੀ ਮਰਜ਼ੀ ਤੋਂ ਬਿਨਾਂ ਕੋਈ ਜਾ ਰਹੇ ਨੇ, ਇਹ ਫੈਸਿਲਿਟੇਟ ਕਰ ਰਹੇ ਨੇ। ਉਧਰ ਉਹਨਾਂ ਨੂੰ ਨਾਲ ਡੀਲ ਕੀਤੀ ਹੋਣੀ ਹੈ ਕਿ ਵੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਔਰ ਇੱਧਰੋਂ ਪੰਜਾਬ ਦੀ ਨੌਜਵਾਨੀ ਦੀ ਤਬਾਹੀ ਹੋਰ ਕਿਤੇ ਨਹੀਂ। ਹੜ੍ਹਾਂ ਨਾਲ ਪਹਿਲਾਂ ਮਾਰੋ, ਭੁੱਖੇ ਮਾਰੋ, ਮਾਈਗ੍ਰੇਸ਼ਨ ਉਹਨਾਂ ਦੀ ਕਰੋ ਤੇ ਜਿਹੜਾ ਰਹਿ ਗਿਆ ਕੰਮ ਹੈ ਉਹ ਹੁਣ ਰਸ਼ੀਅਨ ਫੌਜ ਦੇ ਵਿੱਚ ਭੇਜ ਕੇ ਜਿਹੜਾ ਉੱਥੇ ਤੁਸੀਂ ਬਰਵਾਨ ਦੀ ਲਾਈਨ ਰੱਖੋ। ਸੋ ਅਸੀਂ ਸਮਝਦੇ ਹਾਂ, ਮੈਨੂੰ ਇਹ ਲੱਗਦਾ ਕਿ ਬਈ ਇਹ ਕੋਈ ਏਜੰਟਾਂ ਜੁੰਟਾਂ ਦੀ ਡਿਊਪ ਤੱਕ ਦੀ ਗੱਲ ਨਹੀਂ ਹੈ। ਇਸ ਲੈਵਲ ਦਾ ਹੌਸਲਾ ਕੋਈ ਏਜੰਟ ਨਹੀਂ ਕਰ ਸਕਦਾ ਕਿ ਜੀ ਉਹ ਇੱਥੋਂ ਭਰਤੀ ਕਰਕੇ ਤੇ ਉੱਥੇ ਫਿਰ ਫੌਜ ਦੇ ਵਿੱਚ ਭੇਜ ਦੇ ਤੇ ਉੱਥੋਂ ਜੇ ਉਹ ਮਰ ਗਏ ਨੇ ਤਾਂ ਉਹਨਾਂ ਦਾ ਕੋਈ ਇੱਕ ਕੰਪਨਸੇਸ਼ਨ ਆਏ ਤੇ ਉਹ ਵੀ ਏਜੰਟ ਖਾ ਜਾਏ। ਨਹੀਂ, ਇਹ ਨਹੀਂ ਹੈ। ਇਹ ਬੇਸ਼ੱਕ ਰਾਊਟ ਇਹੀ ਚੱਲ ਰਿਹਾ ਹੋਇਆ ਏਜੰਟਾਂ ਰਾਹੀਂ ਭਰਤੀ ਕਰੋ, ਉੱਥੇ ਨੌਕਰੀ ਦੇ ਬਹਾਨੇ ਉੱਥੇ ਰੱਖੋ, ਲੇਕਿਨ ਇਹ ਇੰਡੀਅਨ ਏਜੰਸੀਆਂ ਦੀ ਮਰਜ਼ੀ ਦੇ ਨਾਲ ਇਹ ਪਾਰਟ ਸਿੱਖਾਂ ਨੂੰ ਮਰਵਾਉਣ ਦੇ ਲਈ ਰਾ ਮਟੀਰੀਅਲ ਦੇ ਤੌਰ ਤੇ ਵਰਤਿਆ ਜਾ ਰਿਹਾ। ਰਸ਼ੀਆ ਨੂੰ ਵੀ ਖੁਸ਼ ਕਰ ਰਹੇ ਨੇ ਔਰ ਇਸ ਸਾਰੇ ਦੇ ਨਾਲ ਇੱਕ ਨਵਾਂ ਤਰੀਕਾ ਜਿਹੜਾ ਸਿੱਖ ਨਸਲਕੁਸ਼ੀ ਦਾ ਇਹਨਾਂ ਨੇ ਲੱਭ ਲਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਮਾਲ ਜੀ, ਨਿਹੰਗ ਸਿੰਘ ਜੀ, ਬਲਵਿੰਦਰ ਸਿੰਘ ਜੀ, ਗੁਰਵਿੰਦਰ ਮਾਨ ਜੀ, ਮਨਜੂਰ ਕੋਇਨੂਰ ਜੀ, ਮੁਹੰਮਦ ਜਾਕੂਬ ਜੀ। ਇਹ ਕਹਿੰਦੇ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖਾਲਸਾ जिंदाबाद। और फिर इसी तरह अमरजीत सिंह सैनी जी भी। और फिर इसी तरह मोहम्मद याकूब जी कहते टीपू सुल्तान ने कहा था कि गिद्दड़ की 100 दिन की जिंदगी से शेर का एक दिन ही बहुत बढ़िया। सो फिर इसी तरह पखंडी लोक जी और आल अबाउट ट्रूथ एंड सिखिज्म जी भी। और फिर इसी तरह मोहम्मद याकूब जी होरां दे सारे साडे हरेक सैगमेंट दे थल्ले जिहड़े कमेंट ने। सो बहुत बहुत शुक्रिया। और ये मैनू पूछ रहे हैं कि आलोचना का मतलब की है। ਇਹਦਾ मतलब है कि क्रिटिसिज्म। सो फिर इसी तरह राजविंदर कौर जी भी। और फिर इसी तरह कहते हैं मोहम्मद जी कहते हैं कि गोल्डन टेम्पल पर हमला किसने किया सबको पता है कि इंडिया ने किया।
इंडियन आर्मी ने किया। और इंद्रजीत सिंह संधू जी भी, और फिर कहते हैं कि मोहम्मद जी कहते हैं कि डॉक्टर साहब को सब पता है कि ये काम किसने किया है और मुस्लिम कौन नहीं और सिख कौन है। और फिर इसी तरह कहते हैं कि आप समझते हैं कि वाकई यूएस को मारा था और तो फिर दुनिया को दिखाया क्यों नहीं। फिर इस तरह ਪ੍ਰਿਤਪਾਲ ਸਿੰਘ ਜਿਹੜਾ ਚੀਨਾ ਜੀ ਨੇ ਉਹ ਵੀ ਕਹਿੰਦੇ ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ ਧੰਨਵਾਦ, ਅਸਲੀਅਤ ਬਿਆਨ, ਸਚਾਈ, ਖਾਲਿਸਤਾਨ, ਹਕੀਕਤ। ਬਹੁਤ ਸ਼ੁਕਰੀਆ ਸ਼ੀਨਾ ਸਾਹਿਬ, ਬੜੀ ਦੇਰ ਬਾਅਦ ਤੁਹਾਡੀ ਲਿਖਤ ਆਈ ਹੈ। ਆਈ ਵਾਸ ਵਰਿੰਗ ਕਿ ਵੀ ਸਭ ਚੜ੍ਹਦੀ ਕਲਾ ਹੈ ਜੀ। ਫਿਰ ਮੁਹੰਮਦ ਜੀ ਕਹਿੰਦੇ ਨੇ ਕਿ ਨਾਨਕ ਦੁਖੀਆ ਸਭ ਸੰਸਾਰ, ਔਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਔਰ ਜੁਝਾਰ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਸਤਨਾਮ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਜੀ ਰਾਜਵਿੰਦਰ ਕੌਰ ਜੀ ਵੀ, ਹਰਮਨ ਪੰਨੂ ਜੀ ਵੀ, ਨਿਹੰਗ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਬਲਵਿੰਦਰ ਸਿੰਘ ਜੀ ਔਰ ਧਰਮ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਜੀ ਸਾਡੇ ਕੋਲ ਇੰਦਰਜੀਤ ਕੌਰ ਜੀ ਵੀ, ਔਰ ਗੁਰਪ੍ਰਕਾਸ਼ ਸਿੰਘ ਜੀ, ਸਕੀਰਤ ਸਿੰਘ ਜੀ, ਬਲਹਾਲ ਅਹਿਮਦ ਜੀ ਸਾਨੂੰ ਸਲਾਮ ਵਾਲੇਕਮ ਕਹਿੰਦੇ ਨੇ, ਔਰ ਜੁਮਾ ਮੁਬਾਰਕ ਵੀ ਕਹਿੰਦੇ ਨੇ। और फिर इसी तरह गुरजंट सिंह कंग जी, और फिर इसी तरह नुपा जी, और सब का बहुत बहुत शुक्रिया। सो इस तरह अपने व्यूअर्स को लेने इजाज़त। व्यूअर्स साडे प्रोग्राम का समा ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਲ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਨਰਸ ਨੂੰ ਆ ਗਿਆ ਦੋ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।